अस्सलाम वालेकुम। अच्छा जी, अज नशे की गल करते हैं कि नशे दे विच टुन्न हो के बंदे जिहड़े आ कई जिंदगियां उजाड़ दिंदे आ। ना सिर्फ वो अपनी जिंदगी उजाड़ रहे होंदे आ बल्कि अपने घर वालियां दी जिंदगियां भी वो बर्बाद कर रहे होंदे आ। CPO फैसलाबाद दे साहबजादा उमर बलाल ने जिन्ना भी मुतहत अमला सी ना उन्हां नूं ये गल दस दित्ती आ कि नशे दे उपर कोई कंप्रोमाइज़ नहीं होना। ਉਹਦੇ ਨਤੀਜੇ ਵੀ ਆਉਣੇ ਸ਼ੁਰੂ ਹੋ ਗਏ ਆ। ਅੱਜ ਆਪਾਂ ਮਨਸ਼ਿਆਤ ਜਿਹੜੀ ਜਾਨਲੇਵਾ ਮਨਸ਼ਿਆਤ ਆ, ਵੈਸੇ ਤਾਂ ਕੋਈ ਵੀ ਨਸ਼ਾ ਕਰ ਲਈਏ ਨਾ ਬੰਦਾ ਟੁੰਨ ਹੋ ਕੇ ਕਿਸੇ ਵੀ ਟਾਈਮ ਮਰ ਮੁੱਕ ਜਾਂਦਾ ਵਾ, ਲੇਕਿਨ ਬਾਜ਼ ਨਸ਼ੇ ਇਸ ਤਰ੍ਹਾਂ ਦੇ ਆ ਜਿਹੜੇ ਤੁਸੀਂ ਕਰ ਲਓ ਤੇ ਫੌਰੀ ਤੌਰ 'ਤੇ ਮੌਤ ਦੇ ਮੂੰਹ ਵੱਲ ਨੂੰ ਤੁਰ ਪੈਂਦੇ ਹੋ। ਉਹਨਾਂ ਨਸ਼ਿਆਂ ਦੇ ਵਿੱਚ ਜਨਾਬ ਆ ਜਾਂਦੀ ਆ ਆਈਸ, ਹੀਰੋਇਨ, ਹੋਰ ਭਿੱਕੀਆਂ ਛਿੱਕੀਆਂ, ਸਾਨੂੰ ਤਾਂ ਇੰਨੇ ਨਾਮ ਹੀ ਨਹੀਂ ਆਉਂਦੇ ਹੈਗੇ। ਹੁਣ ਹੋਰ ਤਰ੍ਹਾਂ ਦੀਆਂ ਗੋਲੀਆਂ ਵੀ ਚੱਲ ਗਈਆਂ ਵਾ ਜਿਹੜੇ ਬੰਦਾ ਖਾ ਪੀ ਕੇ ਅੱਛਾ ਖਾਸਾ ਟੁੰਨ ਹੋ ਜਾਂਦਾ ਵਾ, ਤੇ ਕਿਉਂਕਿ ਉਹਦੇ ਵਿੱਚ ਕੈਮੀਕਲ ਹੁੰਦੇ ਆ ਫਿਰ ਛੇਤੀ ਮਰ ਵੀ ਜਾਂਦਾ ਵਾ। ਆਪਾਂ 2024 ਤੇ 2025 ਦੇ ਵਿੱਚ ਫੈਸਲਾਬਾਦ ਪੁਲਿਸ ਦਾ ਮੁਆਜ਼ਨਾ ਕਰਾਂਗੇ। ਹਾਲਾਂਕਿ ਹੋਰ ਵੀ ਬੜੇ ਮਹਿਕਮੇ ਬਣੇ ਹੋਏ ਆ ਜਿਹੜੇ ਮਨਸ਼ਿਆਤ ਦੀ ਰੋਕਥਾਮ ਵਾਸਤੇ ਕੰਮ ਕਰ ਰਹੇ ਆ, ਲੇਕਿਨ ਫੈਸਲਾਬਾਦ ਦੀ ਪੁਲਿਸ ਨਾਲ ਡਕੈਤੀਆਂ ਵੀ ਦੇਖਦੀ ਪਈ ਆ, ਕਤਲ ਵੀ ਦੇਖਦੀ ਪਈ ਆ, ਹੋਰ ਜਰਾਇਮ ਵੀ ਦੇਖਦੀ ਪਈ ਆ। ਉਹਦੇ ਬਾਵਜੂਦ ਇੰਨੀ ਵੱਡੀ ਮਕਦਾਰ ਦੇ ਵਿੱਚ ਮਨਸ਼ਿਆਤ ਵੀ ਫੜ ਲਈ ਆ। ਮੁਆਜ਼ਨਾ ਕਰ ਲੈਂਦੇ 2024 ਔਰ 25 ਦਾ, ਫਿਰ ਤੁਸੀਂ ਫੈਸਲਾ ਕਰਨਾ ਕਿ ਫੈਸਲਾਬਾਦ ਦੀ ਪੁਲਿਸ ਕਿੰਨਾ ਅੱਛਾ ਕੰਮ ਕਰ ਰਹੀ ਹੈ ਇਸ ਸਿਲਸਿਲੇ ਦੇ ਵਿੱਚ। ਖੈਰ ਜੀ, 2025 ਦੇ ਵਿੱਚ ਆਪਾਂ ਹੀਰੋਇਨ ਦੀ ਗੱਲ ਕਰੀਏ, ਉਹ ਹੀਰੋਇਨ ਨਹੀਂ ਜਿਹੜੀ ਡਾਂਸ ਕਰਦੀ ਹੁੰਦੀ ਹੈ, ਇਹ ਪੀਣ ਵਾਲੀ ਹੀਰੋਇਨ 320 ਕਿਲੋ ਫੈਸਲਾਬਾਦ ਪੁਲਿਸ ਨੇ ਫੜੀ ਆ। ਅਗਰ 2024 ਦੇ ਵਿੱਚ ਦੇਖੀਏ ਸਿਰਫ 35 ਕਿਲੋ ਹੀਰੋਇਨ ਜਿਹੜੀ ਹੈ ਨਾ ਉਹ ਫੈਸਲਾਬਾਦ ਪੁਲਿਸ ਨੇ ਫੜੀ ਸੀ। ਹੁਣ ਆਪਾਂ ਮੁਆਜ਼ਨਾ ਕਰਦੇ ਹਾਂ ਕਿ 2025 ਦੇ ਸਿਰਫ 8 ਮਹੀਨਿਆਂ ਦੇ ਵਿੱਚ ਇਹ ਕਿੰਨੀ ਜ਼ਿਆਦਾ ਫੜ ਲਈ ਆ। 285 ਕਿਲੋ ਜਿਹੜੀ ਹੀਰੋਇਨ ਆ ਨਾ ਇਹ ਜ਼ਿਆਦਾ ਹੋ ਗਈ ਆ। ਅੰਦਾਜ਼ਾ ਲਾਣਾ ਤੁਸੀਂ ਕਿ ਪਿਛਲੇ ਸਾਲ ਸੀ ਸਿਰਫ 35 ਕਿਲੋ, ਕਿੰਨੀ ਭਾਜੀ? ਸਿਰਫ 35 ਕਿਲੋ, ਹੁਣ ਕਿੰਨੀ ਹੋ ਗਈ ਆ? 320 ਕਿਲੋ। ਇੱਥੋਂ ਤੁਸੀਂ ਅੰਦਾਜ਼ਾ ਲਾਣਾ ਵਾ ਕਿ ਫੈਸਲਾਬਾਦ ਦੀ ਪੁਲਿਸ ਮਨਸ਼ਿਆਤ ਦੀ ਰੋਕਥਾਮ ਵਾਸਤੇ, ਨਸ਼ੇ ਦੀ ਰੋਕਥਾਮ ਵਾਸਤੇ ਕਿੰਨੇ ਅਹਿਸਨ ਕਦਮ ਜਿਹੜੇ ਆ ਉਹ ਚੱਕ ਰਹੀ ਆ। ਹੁਣ ਆਪਾਂ ਆਇਸ ਦੀ ਗੱਲ ਕਰੀਏ, ਸਭ ਤੋਂ ਖਤਰਨਾਕ ਨਸ਼ਾ ਜਿਹੜਾ ਨਾ ਆਇਸ ਦਾ ਮੰਨਿਆ ਜਾਂਦਾ ਵਾ। ਤੁਸੀਂ ਦੇਖਿਆ ਹੋਣਾ ਵਾ ਕਿ ਥਾਣਾ ਸੰਦਲਬਾਰ ਦੇ SHO ਜਨਾਬ ਗਾਜ਼ੀ ਹੱਕ ਨਵਾਜ਼ ਸਾਹਿਬ, ਸਰ ਅਸਲਾਮ ਵਾਲੇਕੁਮ, ਤੁਸੀਂ ਜਨਾਬ ਲਿਖ ਵੀ ਦਿੱਤਾ ਸੀਗਾ ਕਿ ਆਇਸ ਦਾ ਨਸ਼ਾ ਕਰਕੇ 2 ਬੰਦੇ ਕਤਲ ਹੋ ਗਏ ਆ। ਯਾਨੀ ਕਿ ਐਡਾ ਬੁਰਾ ਨਸ਼ਾ ਵਾ, ਇਹ ਕਰਨ ਤੋਂ ਬਾਅਦ ਨਾ ਕਿਸੇ ਨੂੰ ਮਾਂ ਦੀ ਤਮੀਜ਼ ਰਹਿੰਦੀ ਆ, ਨਾ ਕਿਸੇ ਨੂੰ ਪਿਓ ਦੀ ਰਹਿੰਦੀ ਆ, ਨਾ ਭੈਣ ਦੀ ਰਹਿੰਦੀ ਆ, ਨਾ ਕਿਸੇ ਯਾਰ ਸੱਜਣ ਦੀ ਰਹਿੰਦੀ ਆ। ਪੁਲਿਸ ਨੇ ਇਹਦੇ ਵਿੱਚ ਐਡਾ ਅੱਛਾ ਕੰਮ ਕੀਤਾ ਵਾ ਕਿ 80 ਕਿਲੋ, ਕਿੰਨੀ ਭਲਾ? 80 ਕਿਲੋ ਇਸ ਸਾਲ ਦੇ ਵਿੱਚ ਆਇਸ ਫੜੀ ਆ, ਤੇ ਪਿਛਲੇ ਸਾਲ ਭਲਾ ਕਿੰਨੀ ਸੀ? ਸਿਰਫ 20 ਕਿਲੋ। ਹੁਣ ਆਪਾਂ ਇਹਨੂੰ ਮੁਆਜ਼ਨਾ ਕਰਦੇ ਹਾਂ ਕਿੰਨੀ ਬਹੁਤੀ ਆ? 60 ਕਿਲੋ। ਯਾਨੀ ਕਿ ਪਿਛਲੇ ਸਾਲ ਸਿਰਫ 20 ਕਿਲੋ ਸੀਗੀ, ਐਰਕੀ 80 ਕਿਲੋ ਆਇਸ ਫੈਸਲਾਬਾਦ ਦੀ ਪੁਲਿਸ ਨੇ ਫੜੀ ਆ। ਇਹਦੇ ਬਾਵਜੂਦ ਵੀ ਸਰ ਹੱਕ ਨਵਾਜ਼ ਸਾਹਿਬ ਤੁਸੀਂ ਲਿਖ ਦਿੱਤਾ ਕਿ ਆਇਸ ਪੀ ਕੇ 2 ਬੰਦੇ ਮਰ ਗਏ। ਮਿਹਰਬਾਨੀ ਸਰ, ਬਹੁਤ ਅੱਛਾ ਡਿਫੈਂਡ ਕੀਤਾ ਤੁਸੀਂ ਪੁਲਿਸ ਨੂੰ। ਅੱਗੇ ਚੱਲਦੇ ਹਾਂ ਜਨਾਬ, ਭਿੱਕੀ ਵੀ ਕੀ ਹੁੰਦੀ ਹੈ? ਖੈਰ ਮੈਂ ਤਾਂ ਵੇਖੀ ਨਹੀਂ ਹੈਗੀ ਕਿ ਭਿੱਕੀ ਕੀ ਹੁੰਦੀ ਆ, ਮੈਨੂੰ ਇਹਦਾ ਨਾਮ ਹੀ ਨਹੀਂ ਪਤਾ ਸੀ। ਸਾਡਾ ਕੈਮਰਾਮੈਨ ਕਾਸ਼ੀ ਇਹ ਗੱਲ ਕਹਿੰਦਾ ਵਾ ਕਿ ਇਹਨੂੰ ਭਿੱਕੀ ਕਹਿੰਦੇ ਆ। 1828 ਕਿਲੋ ਜਿਹੜੀ ਹੈ ਨਾ ਇਹ ਫੈਸਲਾਬਾਦ ਪੁਲਿਸ ਨੇ ਫੜੀ ਆ। ਇਹ ਵੀ ਇਹਨੇ ਹੀ ਦੱਸਿਆ ਮੈਨੂੰ ਕਿ ਚਾਹ 'ਚ ਪਾ ਕੇ ਨਾ ਕੋਈ ਚਾਹ ਨੂੰ ਗਰਮ ਕਰਕੇ ਤੇ ਫਿਰ ਪੀਦੀ ਹੈ। ਇਹ ਪੀਂਦਾ ਪੁੰਦਾ ਰਿਹਾ ਹੋਣਾ, ਕਿ ਮੈਨੂੰ ਇਸ ਗੱਲ ਦਾ ਨਹੀਂ ਬਾਰਕਾ ਪਤਾ। ਜਦੋਂ ਕਿ ਪਿਛਲੇ ਸਾਲ ਸਿਰਫ 336 ਕਿਲੋ ਫੜੀ ਗਈ ਸੀ। ਅਗਰ ਇਹਦੀ ਫਰਕ ਕਰੀਏ ਨਾ ਤੇ ਤੁਸੀਂ ਯਕੀਨ ਕਰੋ ਫਰਕ ਦੇਖ ਕੇ ਵੀ ਕੰਨਾਂ ਨੂੰ ਹੱਥ ਲਾਓਗੇ ਕਿ ਪਿਛਲੇ ਸਾਲ ਦੇ ਨਾਲੋਂ ਪੁਲਿਸ ਨੇ ਕਿੰਨਾ ਅੱਛਾ ਕੰਮ ਕੀਤਾ ਵਾ। 1492 ਕਿਲੋ ਜ਼ਿਆਦਾ ਭਿੱਕੀ ਐਰਕੀ ਫੜ ਲਈ ਆ। ਹੁਣ ਤਾਂ ਯਕੀਨ ਕਰੋ ਕਿ ਜਿਹੜੇ ਚਰਸੀ ਬੇਲੀ ਬੂਲੀ ਆ ਨਾ ਉਹ ਲੱਭਦੇ ਫਿਰਦੇ ਆ ਕਿ ਕਿਤੋਂ ਸਾਨੂੰ ਚੰਗੀ ਸ਼ੈ ਜਿਹੜੀ ਹੈ ਨਾ ਖਾਣ ਪੀਣ ਨੂੰ ਲੱਭ ਜਾਵੇ। ਤੇ ਵਾਕਈ ਤੁਹਾਨੂੰ ਸੱਚੀ ਗੱਲ ਕਰਨ ਡਿਆ ਵਾਂ ਕਿ ਫੈਸਲਾਬਾਦ ਦੇ ਅੰਦਰੋਂ ਨਾ ਚੰਗੀ ਚਰਸ ਲੱਭਣ ਡਈ ਆ, ਨਾ ਚੰਗੀ ਆਇਸ ਲੱਭਣ ਡਈ ਆ, ਨਾ ਚੰਗੀ ਹੀਰੋਇਨ ਲੱਭਣ ਡਈ ਆ। ਆਕਾਸ਼ ਨੂੰ ਭਿੱਕੀ ਵੀ ਨਹੀਂ ਲੱਭਦੀ ਪਈ। ਯਕੀਨ ਕਰੋ ਇੰਨਾ ਫੈਸਲਾਬਾਦ ਦੀ ਪੁਲਿਸ ਨੇ ਟੈਰਰ ਫੈਲਾਇਆ ਵਾ ਇਹਨਾਂ ਮਨਸ਼ਿਆਤ ਵੇਚਣ ਵਾਲਿਆਂ ਦੇ ਖਿਲਾਫ ਔਰ ਪੀਣ ਵਾਲਿਆਂ ਦੇ ਖਿਲਾਫ। ਅੱਗੇ ਛੋਟੇ ਛੋਟੇ ਨਸ਼ੇ ਜਿਹੜੇ ਆ ਉਹ ਵੀ ਆ ਜਾਂਦੇ ਆ। ਅੱਗੇ ਚਰਸ ਦਾ ਨਸ਼ਾ ਆ ਗਿਆ, ਚਰਸ ਵੀ ਇਹਨਾਂ ਨੇ ਫੜੀ ਆ। ਚਰਸ ਦੀ ਗੱਲ ਇਸ ਤੋਂ ਇੰਨੀ ਜ਼ਿਆਦਾ ਨਹੀਂ ਅਸੀਂ ਕਰ ਰਹੇ, ਉਹ ਵਾਧਾ ਘਾਟਾ ਸਾਰੇ ਹੀ ਕਰ ਲੈਂਦੇ, ਮਾੜਾ ਮੋਟਾ ਇਹਦੀ ਐਡੀ ਕੋਈ ਵੱਡੀ ਗੱਲ ਵੀ ਨਹੀਂ ਹੁੰਦੀ। ਮੈਂ ਤੁਹਾਨੂੰ ਜ਼ਿਆਦਾ ਉਹਨਾਂ ਨਸ਼ਿਆਂ ਦੀ ਗੱਲ ਕਰਦਾ ਪਿਆ ਵਾਂ ਜਿਹੜੇ ਪੀ ਕੇ ਨਾ ਮਾਂ ਦੀ ਤਮੀਜ਼ ਰਵੇ, ਨਾ ਪਿਓ ਦੀ ਰਵੇ, ਨਾ ਭੈਣ ਦੀ ਰਵੇ, ਨਾ ਪੁੱਤਰ ਦੀ ਰਵੇ। ਤੁਹਾਡੇ ਕੋਲ ਪਿਸਤੌਲ ਆਵੇ, ਤੁਸੀਂ ਆਇਸ ਪੀਤੀ ਹੋਵੇ, ਤੁਸੀਂ ਹੀਰੋਇਨ ਪੀਤੀ ਹੋਵੇ ਤੇ ਤੁਸੀਂ
ਜਨਾਬੇ ਅਲੀ ਫਾਇਰ ਇੰਜ ਛੱਟਾ ਹੀ ਮਾਰਨਾ ਵਾ ਤੇ ਸਾਰੇ ਘੜਕਾ ਕੇ ਪਰਾਂ ਕਰਨੇ ਆ। ਇਹ ਮਿਸਾਲਾਂ ਮੌਜੂਦ ਨੇ ਸਾਡੇ ਪੰਜਾਬ ਦੇ ਵਿੱਚ, ਸਾਡੇ ਪਾਕਿਸਤਾਨ ਦੇ ਵਿੱਚ, ਕਿ ਲੋਕਾਂ ਨੇ ਜਨਾਬੇ ਅਲੀ ਆਇਸ਼ ਦਾ ਨਸ਼ਾ ਕਰਕੇ, ਹੀਰੋਇਨ ਦਾ ਨਸ਼ਾ ਕਰਕੇ ਪੂਰੇ ਖਾਨਦਾਨ ਜਿਹੜੇ ਆ ਤਬਾਹ ਕਰ ਦਿੱਤੇ ਆ। ਤੁਹਾਨੂੰ ਦੱਸਣ ਦਾ ਮਕਸਦ ਇਹ ਸੀਗਾ ਕਿ ਅਗਰ ਤੁਸੀਂ ਕਰਦੇ ਹੋ ਤੇ ਹੁਣ ਬਾਜ਼ ਆ ਜਾਓ, ਅਗਰ ਤੁਸੀਂ ਵੇਚਦੇ ਹੋ ਤੇ ਇਨਸਾਨ ਦੇ ਬੱਚੇ ਬਣ ਜਾਓ। ਫੈਸਲਾਬਾਦ ਦੀ ਪੁਲਿਸ ਨੇ ਸਾਹਿਬਜ਼ਾਦਾ ਉਮਰ ਬਲਾਲ ਦੀ ਹਦਾਇਤ ਦੇ ਉੱਤੇ ਅਮਲ ਕਰਦਿਆਂ ਹੋਇਆਂ ਹੁਣ ਕਿਸੇ ਨੂੰ ਛੱਡਣਾ ਨਹੀਂ। ਬਹੁਤ ਸ਼ੁਕਰੀਆ।